अस्सलाम वालेकुम जी। इस टाइम मैं मेरे मगरले पासे दरिया रावी है। मैं ਤੁਹਾਨੂੰ ਅੱਜ ਕਿਸੇ ਥਾਂ ਤੇ ਲੈ ਕੇ ਚੱਲਿਆ, ਬੜਾ ਜ਼ਰੂਰੀ ਅੱਜ ਦੀ ਵੀਡੀਓ ਦਿਖਾਣੀ ਤੁਹਾਨੂੰ। ਪਰ ਇੱਥੇ ਜਦੋਂ ਦਰਿਆ ਦੇ ਉੱਤੋਂ ਟੱਪਿਆ ਤੇ ਮੈਨੂੰ ਇੱਕ ਸਿਆਣਿਆਂ ਦਾ ਅਖਾਣ ਯਾਦ ਆ ਗਿਆ। ਸਿਆਣੇ ਕਹਿੰਦੇ ਆ ਵੀ ਪਾਣੀ ਦੇ ਵਿੱਚ ਨਾ ਧੂੜ ਨਹੀਂ ਉੱਡਦੀ। ਹੁਣ ਬਾਜੇ ਮੇਰਾ ਨਾ ਕਿਸੇ ਟਾਈਮ ਦਿਲ ਕਰਦਾ ਵੀ ਮੈਂ ਕੋਈ ਅਖਾਣ ਜਿਸ ਟਾਈਮ ਵੀਡੀਓ ਦੇ ਵਿੱਚ ਕਹਿਣਾ ਨਾ ਤੇ ਮੈਂ ਉਹਨਾਂ ਦਾ ਤਰਜਮਾ ਤਸ਼ਰੀਹ ਕਰਕੇ ਦੱਸਿਆ ਕਰਾਂ, ਕਿਉਂ ਜਿਹੜੇ ਬੰਦੇ ਜਿਹੜੀ ਗੱਲ ਸਮਝ ਰਹੇ ਹੁੰਦੇ ਆ ਨਾ ਬਾਜੇ ਟਾਈਮ ਸਿਆਣਿਆਂ ਨੇ ਉਹ ਕਹੀ ਨਹੀਂ ਹੁੰਦੀ। ਹੁਣ ਦਰਿਆ ਦੇ ਵਿੱਚ ਤਾਂ ਪਾਣੀ ਆ ਰਿਹਾ ਮਿੱਲਾਂ ਫੈਕਟਰੀਆਂ ਦਾ, ਤੇ ਤੁਸੀਂ ਕਹੋਗੇ ਵੀ ਇਹ ਖਾਣ ਕਿੱਦਾਂ ਲੱਗ ਸਕਦਾ। ਉਹ ਗੱਲ ਅਸਲ ਦੇ ਵਿੱਚ ਸਿਆਣਿਆਂ ਨੇ ਹੋਰ ਕੀਤੀ ਸੀ। ਦਾਨਿਆਂ ਨੇ ਇਹ ਕਿਹਾ ਸੀ ਵੀ ਜਿਹੜਾ ਬੰਦਾ ਨਾ, ਬੰਦੇ ਦੇ ਵਿੱਚ 70% ਪਾਣੀ ਆ ਹੈ, ਤੇ ਇਹਦੇ ਵਿੱਚ ਤੇ ਤੁਸੀਂ ਇੱਕ ਗੱਲ ਤੇ ਗੌਰ ਰੱਖਿਓ ਵੀ ਜਦੋਂ ਵੀ ਸਿਆਣਿਆਂ ਨੇ ਗੱਲ ਕੀਤੀ ਨਾ ਚੱਲਦੇ ਪਾਣੀ ਦੀ ਕੀਤੀ, ਖੜੇ ਦੀ ਕੀਤੀ ਨਹੀਂ। ਬੰਦੇ 'ਚ ਵੀ ਜਿਹੜਾ 70% ਪਾਣੀ ਉਹ ਚੱਲਦਾ ਪਾਣੀ ਆ, ਤੇ ਇਹਦੇ ਵਿੱਚ ਮਸ਼ੀਨਾਂ ਵੀ ਲੱਗੀਆਂ ਸਾਫ਼ ਕਰਨ ਵਾਲੀਆਂ। ਫੇਰ ਤੇਰੇ ਅੰਦਰ ਮੈਲ ਕਿੱਥੋਂ ਆ ਗਈ? ਉਂਝ ਕੱਪੜੇ ਗੰਦੇ ਹੋਣ ਖੈਰ ਆ, ਪਿੰਡੇ ਤੇ ਮੈਲ ਹੋਵੇ, ਸਿਰ 'ਚ ਮਿੱਟੀ ਪਈ ਹੋਵੇ, ਪਰ ਤੇਰੇ ਅੰਦਰ ਨਹੀਂ ਧੂੜ ਉੱਡਣੀ ਚਾਹੀਦੀ। ਇੱਥੇ ਸਾਡੇ ਜਿਹੜੇ ਅੱਜ ਕੱਲ੍ਹ ਦੇ ਮੁੰਡੇ ਆ ਉਹ ਅਖਾਣ ਨੂੰ ਉੱਦਾਂ ਸਮਝਦੇ ਨਹੀਂ ਵੀ ਜਿੱਦਾਂ ਕਹੀ ਹੁੰਦੀ ਗੱਲ। ਤੇ ਦਰਿਆ ਰਾਵੀ, ਇਹ ਦਰਿਆ ਰਾਵੀ ਹੈ ਜਿਹੜਾ ਇਸ ਟਾਈਮ ਮੈਂ ਗੱਬੇ ਖਲੋਤਾ 2 ਜ਼ਿਲ੍ਹਿਆਂ ਦੇ। ਹਾਂਜੀ, ਇਹ ਮਿੰਟ ਗੁਮਰੀ ਸਾਹੀਵਾਲ ਤੇ ਇਧਰੋਂ ਲੈਲਪੁਰ ਫੈਸਲਾਬਾਦ, ਉਹਨਾਂ 2 ਜ਼ਿਲ੍ਹਿਆਂ ਦੇ ਮੈਂ ਗੱਬੇ ਖਲੋਤਾ। ਇਹ ਪੁਲ ਉਹਨਾਂ ਦੋਵਾਂ ਨੂੰ ਮਿਲਾਉਂਦਾ, ਤੇ ਇਹ ਸਮਝ ਲਓ ਵੀ ਇਹਨੂੰ ਬਣੇ ਨੂੰ ਕੋਈ 8-10 ਸਾਲ ਹੋਏ, ਨਵਾਂ ਬਣਿਆ ਪੁਲ, ਸ਼ਰਾਜ਼ਾ ਪੁਲ ਕਹਿੰਦੇ ਇਹਨੂੰ। ਤੇ ਇਹਦੇ ਉੱਤੇ ਅਸੀਂ ਖੜੇ ਆ, ਤੇ ਗਾਹਾਂ ਜਿੱਥੇ ਮੈਂ ਤੁਹਾਨੂੰ ਲੈ ਕੇ ਚੱਲਿਆ ਨਾ ਤੁਹਾਡੀ ਰੂਹ ਰਾਜੀ ਹੋ ਜੂਗੀ। ਆਵਾਜ਼ ਆਈ ਜਾਂਦੀ ਮੇਰੀ? ਤੁਹਾਡੀ ਰੂਹ ਰਾਜੀ ਹੋ ਜੂਗੀ। ਚਲੋ ਚਲੀਏ। ਹਾਂ ਬਸ ਹੁਣ ਤੁਹਾਨੂੰ ਮੈਂ ਜਾ ਕੇ ਅੱਗੇ ਦਿਖਾਣਾ ਵੀ ਕੀ। अस्सलाम वालेकुम जी। मैं ਤੁਹਾਨੂੰ ਅੱਗੇ ਦੱਸਿਆ ਵੀ ਮੈਂ ਰਹਿਮੇ ਸ਼ਾਹ ਤੋਂ ਜਾ ਰਿਹਾ ਸੀ ਮਿੰਟ ਗੁਮਰੀ ਸਾਹੀਵਾਲ ਨੂੰ। ਰਾਹ ਦੇ ਵਿੱਚ ਇੱਕ ਸਟਾਪ ਆਇਆ ਤੇ ਮੈਂ ਸੋਚਿਆ ਵੀ ਤੁਹਾਨੂੰ ਉਹਦੇ ਬਾਰੇ 'ਚ 1-2 ਗੱਲਾਂ ਦੱਸਾਂ। ਵੀ ਜਦੋਂ ਪਾਕਿਸਤਾਨ ਬਣਨ ਤੋਂ ਪਹਿਲਾਂ ਇਹ ਸਟਾਪ ਦਾ ਨਾਮ ਹੁੰਦਾ ਸੀ ਅਮਰਨਾਥ, ਤੇ ਨਾਲ ਇਹਦੇ ਨਾਲ ਸੀ ਨੇਕੀ ਰਾਮ। ਫਿਰ ਇਹਦਾ ਨਾਮ ਨੇਕੀ ਰਾਮ ਤੋਂ ਇਹਦੇ ਤੋਂ ਅਮਰਨਾਥ ਤੋਂ ਬਦਲ ਕੇ ਨੇਕੀ ਮੰਡਾਲੀ ਹੋ ਗਿਆ। ਉਹ ਤੁਹਾਨੂੰ ਮੈਂ ਦੱਸਦਾ ਵੀ ਨੇਕੀ ਮੰਡਾਲੀ ਕਿਵੇਂ ਬਣਿਆ। ਵੀ ਸਾਊਦੀ ਅਰਬ ਤੋਂ ਇੱਕ ਅੱਲਾ ਦੇ ਵਲੀ ਅਬਦੁੱਲਾ ਸ਼ਾਹ ਕਾਦਰੀ ਰਹਿਮਤੁल्लाह ਅਲੈਹ ਉੱਥੋਂ ਹਿਜਰਤ ਕਰਕੇ ਇੰਡੀਆ ਦੇ ਵਿੱਚ ਪੰਜਾਬ, ਉੱਥੇ ਜਲੰਧਰ ਦੇ ਵਿੱਚ, ਚੰਡੀਗੜ੍ਹ ਦੇ ਹੈ ਉੱਥੇ ਫਲਵਾੜਾ, ਉਹਦੇ ਵਿੱਚ ਗਾਂ ਪਿੰਡ ਆ ਕੁਲਥਮ ਪਿੰਡ ਦਾ ਨਾਂ, ਉਹਦੇ ਵਿੱਚ ਦਰਬਾਰ ਸ਼ਰੀਫ ਆ ਅਬਦੁੱਲਾ ਸ਼ਾਹ ਕਾਦਰੀ ਰਹਿਮਤੁल्लाह ਅਲੈਹ। ਉਸ ਪਿੰਡ ਦੇ ਵਿੱਚ ਜਿਹੜੀ ਰੇਲ ਗੱਡੀ ਦੀ ਸਟੇਸ਼ਨੀ ਆ ਨਾ ਉਹ ਵੀ ਅਬਦੁੱਲਾ ਸ਼ਾਹ ਕਾਦਰੀ ਰਹਿਮਤੁल्लाह ਅਲੈਹ ਦੇ ਨਾਮ ਤੇ ਵੱਜਦੀ ਹੈ, ਜਿੱਦਾਂ ਸਾਡੀ ਬਾਬਾ ਰਹਿਮੇ ਸ਼ਾਹ ਰਹਿਮਤੁल्लाह ਅਲੈਹ ਦੇ ਨਾਂ ਤੇ ਵੱਜਦੀ। ਉਹਨਾਂ ਦੇ ਅੱਗੇ ਬਾਲਕੇ ਸੀ ਅਲੀ ਮੁਹੰਮਦ ਰਹਿਮਤੁल्लाह ਅਲੈਹ, ਅਲੀ ਅਹਿਮਦ ਰਹਿਮਤੁल्लाह ਅਲੈਹ, ਤੇ ਨਾਲ ਸੀ ਕਾਲੇ ਸ਼ਾਹ ਰਹਿਮਤੁल्लाह ਅਲੈਹ। ਤੇ ਉਹਨਾਂ ਦੇ ਵਿੱਚੋਂ ਜਿਹੜੇ ਅਲੀ ਅਹਿਮਦ ਸਾਹਿਬ ਸੀ ਉਹ ਉੱਥੇ ਹੀ ਰਹਿ ਗਏ। ਜਿਹੜੇ ਕਾਲੇ ਸ਼ਾਹ ਰਹਿਮਤੁल्लाह ਅਲੈਹ ਸਰਕਾਰ ਸੀ ਉਹ ਫਿਰ ਪਾਕਿਸਤਾਨ ਬਣਨ ਤੋਂ ਬਾਅਦ ਇੱਥੇ ਤਸ਼ਰੀਫ ਲੈ ਕੇ ਆ ਗਏ। ਮਿੰਟ ਗੁਮਰੀ ਦੇ ਲਾਗੇ ਸਾਡੇ ਘਰ ਤੋਂ ਹੋਣਾ ਕੋਈ 25 ਕਿਲੋਮੀਟਰ ਰਹਿਮੇ ਸ਼ਾਹ ਤੋਂ, ਤੇ ਮਿੰਟ ਗੁਮਰੀ ਤਾਂ ਫਿਰ ਵਿੱਚ ਹੀ ਆ ਗਿਆ, ਤੁਮ ਸ਼ਹਿਰ ਬਣ ਗਿਆ। ਤੇ ਇਹ ਇੱਥੇ ਤਸ਼ਰੀਫ ਲੈ ਕੇ ਆ ਗਏ। ਉਦੋਂ ਆ ਕੇ ਸਭ ਤੋਂ ਪਹਿਲਾ ਕੰਮ ਇਹਨਾਂ ਨੇ ਇਹੀ ਕੀਤਾ ਵੀ ਇਸ ਥਾਂ ਦਾ ਨਾਮ ਬਦਲਿਆ, ਅਮਰਨਾਥ ਤੋਂ ਮੰਡਾਲੀ ਕਰਤਾ, ਨੇਕੀ ਰਾਮ ਤੋਂ ਨੇਕੀ ਕਰਤਾ, ਵੀ ਇਹ ਹੁਣ ਨੇਕੀ ਮੰਡਾਲੀ ਕਵਾਂਦਾ। ਤੇ ਇਹ ਮੰਡਾਲੀ ਸ਼ਰੀਫ ਦੇ ਵਿੱਚ ਮੈਂ ਖਲੋਤਾ, ਤੇ ਇਸ ਦਰਬਾਰ ਦੀ 1-2 ਜਿਹੜੀਆਂ ਗੱਲਾਂ, ਇੱਕ ਤਾਂ ਮਸ਼ਹੂਰ ਗੱਲ ਮੈਂ ਤੁਹਾਨੂੰ ਇਹ ਦੱਸਦਾ ਵੀ ਇੱਥੇ ਲੰਗਰ ਜਦੋਂ ਵੀ ਪੱਕਿਆ, ਹੁਣ ਤਾਂ ਮੇਲਾ ਨਾ 29-28 ਜੂਨ ਜਿਹੜੀ ਆ ਨਾ ਹਜ਼ਰਤ ਅਬਦੁੱਲਾ ਸ਼ਾਹ ਕਾਦਰੀ ਰਹਿਮਤੁल्लाह ਅਲੈਹ ਦੇ ਵਸਾਲ ਦਾ ਦਿਨ, ਤੇ ਉਹ ਰੱਬ ਦੀ ਕੁਦਰਤ ਵੀ ਅੱਜ ਮੇਲਾ ਵੀ ਲੱਗਾ। ਅਸੀਂ ਆਏ, ਮੇਲਾ ਸ਼ੁਰੂ ਹੋਇਆ ਅੱਜ। ਤੇ ਜਿਹੜਾ ਇਹਨਾਂ ਦਾ ਹੈ ਆਪਣਾ ਖਾਸੀਅਤ ਇਹ ਵੀ ਮੇਲਾ ਤਾਂ ਹਰ 11ਵੀਂ ਤੇ ਹੀ ਲੱਗਦਾ, ਬਹੁਤ ਵੱਡਾ ਖਤਮ ਸ਼ਰੀਫ ਹੁੰਦਾ। ਤੇ ਇੱਥੇ ਲੰਗਰ ਦੇਸੀ ਘਿਓ 'ਚ ਪੱਕਦਾ, ਬੱਕਰੇ ਤੇ ਹਲਵਾ ਬੜਾ ਮਸ਼ਹੂਰ ਆ ਪੂਰੇ ਪਾਕਿਸਤਾਨ ਦੇ ਵਿੱਚ ਵੀ, ਉਹ ਪੂਰਾ ਦੇਸੀ ਘੇ ਦੇ ਵਿੱਚ ਪੱਕਦਾ, ਬੜਾ ਵਧੀਆ ਹਲਵਾ ਪੱਕਦਾ। ਤੇ ਉਹ ਵੀ ਤੁਹਾਨੂੰ ਅੱਜ ਸਾਰੀਆਂ ਗੱਲਾਂ ਇੱਥੇ ਦਿਖਾਣੇ ਵੀ ਆ ਦਰਬਾਰ ਸ਼ਰੀਫ ਤੇ 1-2 ਬੰਦੇ ਨਾਲ ਵੀ ਮਿਲਾਨੇ ਆ, ਤੇ ਬਾਕੀ ਗੱਲ ਫਿਰ ਕਰਦੇ ਆ। ਤੁਹਾਨੂੰ ਦਰਸ਼ਨ ਕਰਾਉਂਦੇ ਆ, ਅਸੀਂ ਆਪ ਹੀ ਸਲਾਮ ਕਰਦੇ, ਸਟਾਪ ਕਰ ਲਓ।
ਲਓ ਜੀ ਅਸੀਂ ਤੁਹਾਨੂੰ ਮੇਲਾ ਦਿਖਾ ਰਹੇ ਹਾਂ ਨੇਕੀ ਵਾਲੀ ਸ਼ਰੀਫ। ਇਹਦਾ ਨੰਬਰ ਕਿੰਨਾ? 87A ਸਿੱਖ ਸਾਰ ਆ ਜੀ। ਅੱਛਾ ਹਾਂਜੀ, ਮਢਾਲੀ ਸ਼ਰੀਫ। ਇਹਦੀਆਂ ਕਿੰਨੀਆਂ ਆਬਾਦੀਆਂ? ਇਹਦੀਆਂ 4-5 ਆਬਾਦੀਆਂ, 87 ਮਮੂਸ਼ਾ ਵਾਲੀ, 87 ਘੋਗੇ, 87 ਚਬਾਰੇ ਵਾਲੀ, ਅੱਛਾ ਹਾਂ 87 ਸਿੱਖਾਂ ਵਾਲੀ ਤੇ ਨੇਕੀ ਦਾ? ਨਹੀਂ ਉਹ 88 ਆ, ਉਹ 88 ਸਿੱਖ ਸਾਰ ਆ। ਉਹਦੀਆਂ ਕਿੰਨੀਆਂ? ਉਹਦੀਆਂ 3 ਆਬਾਦੀਆਂ, ਇੱਕ 88 ਨੇਕੀ, 88 ਰੋਲਕੀਆਂ ਵਾਲੀ ਸ਼ਰਕੀ ਜਿਹਨੂੰ ਕਹਿੰਦੇ, ਇੱਕ 88 ਰੱਤੀ ਟਿੱਬੀ। ठीक हो। अच्छा दरबार शरीफ की है दरबार शाह हाथा वा दरबार शरीफ करन है दरबार शरीफ। अच्छा अच्छा लंगर खाना वा, इधर तंदूर लगे है। ਇੱਥੇ ਕੀ ਹੋ ਰਿਹਾ? ਇੱਥੇ ਲੋਕ ਬਸ ਆਪਣੇ ਆਪਣੇ ਝੰਡੇ ਚੜ ਰਹੇ ਦੇਖ ਰਹੇ ਆ। ਅੱਛਾ ਮਾਲਾ ਪੈ ਰਹੀ ਬੜੀ ਦੁਨੀਆ ਆਈ ਯਾਰ ਇੱਥੇ। ਹਾਂਜੀ ਦੇਖੋ ਜੀ ਦਰਵੇਸ਼ ਦੇ ਡੇਰੇ ਦੀ ਰੌਣਕ ਦੇਖੋ, ਬੜੀ ਦੁਨੀਆ ਆਈ ਆ ਵੀ ਇੱਥੇ। ਬੈਂਡ ਬਾਜਾ ਵੀ ਆਇਆ ਰੱਖਿਆ ਉਹ ਦਿਖਾ ਝੰਡੇ ਚ। ਵਾਹ ਬਈ ਵਾਹ, ਬੜੀ ਰੌਣਕ ਆਈ ਯਾਰ, ਬੜੀ ਰੌਣਕ। ਦੇਖੋ ਰਾਣਾ ਸਾਹਿਬ ਰੱਬ ਦੇ ਵਲੀ ਦੇ ਡੇਰੇ ਦੀ ਰੌਣਕ ਚ। ਹਾਂ ਜੀ ਇੱਧਰ ਤੰਦੂਰ ਲੱਗੇ ਆ, ਲੰਗਰ ਪਕਣ ਡਿਆ, ਰੋਟੀਆਂ ਪਕਾਉਣੀਆਂ। ਅੱਛਾ ਮਾਸ਼ਾ ਉਹ ਪੁਲਿਸ ਬੈਂਡ ਆਇਆ ਵਾ, ਬਾਬਾ ਜੀ ਨੂੰ ਬਹੁਤ ਪਸੰਦ ਹੁੰਦਾ ਸੀ ਜਿਹੜੇ ਪਰਦਾ ਕਰ ਗਏ। ਉਹ ਪੁਲਿਸ ਬੈਂਡ ਸਪੈਸ਼ਲ ਆਉਂਦਾ ਹਰ ਸਾਲ। ਅੱਛਾ ਨਮਸਤੇ। ਪੁਲਿਸ ਬੈਂਡ ਆਇਆ ਵੀ। ਅੱਛਾ ਵਾਹ ਬਈ ਵਾਹ। बड़ी रौनक है यार, बड़ी रौनक। कुल्फियाँ की, पकौड़े की, समोसे की, जलेबियाँ, फल फ्रूट। आ देख की कुछ है। ਇਹ ਬੱਚੇ ਜਦੋਂ ਛੋਟੇ ਛੋਟੇ ਅਸੀਂ ਹੁੰਦੇ ਸੀ ਬੜੀਆਂ ਇਦਾਂ ਦੀਆਂ ਚੀਜ਼ਾਂ ਲੈਂਦੇ ਹੁੰਦੇ। और चिपस भी आलू दी, शिकंजवी बन रही नींबू दी। वाह भाई वाह, मेला पूरा। ये बूहा लगा इथे? एक बनया बूहा लगा। ਉਹ ਅੰਦਰ ਰਸ਼ ਬਹੁਤ ਹੋ ਗਿਆ ਨਾ ਜੀ, ਉਹ ਫਿਰ ਇੰਨੇ ਬੰਦੇ ਨਹੀਂ ਜਾ ਸਕਦੇ ਅੰਦਰ। अच्छा ਉਹ ਨਿਸ਼ਾਨ ਲਾਭ ਬਦਲੇ ਆ, ਨਿਸ਼ਾਨ ਬਦਲੇ ਆ, ਸਾਲ ਬਾਅਦ ਬਦਲਦੇ ਆ। अच्छा ਹਾਂਜੀ किधर है कैमरे वाला? ਗੁਸਲ ਦਿੰਦੇ ਆ ਉਹਨੂੰ, कैमरे वाला सुन ਇਹਨੂੰ ਨਾ ਗੁਸਲ ਦਿੰਦੇ ਆ। निशान बदलिया उन्होंने। हाँ, ਜਿਹੜਾ वहाँ- साल बाद लगदा तो सालाना आज लगे। ਨਵੀਂ ਚਾਦਰ, ਨਵਾਂ ਸਾਰਾ ਗਲਾਫ ਚੇਂਜ ਹੁੰਦਾ। वाह 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 वाह। ਆ ਦੇਖੋ ਜੀ ਮੈਂ ਤੁਹਾਨੂੰ ਦਿਖਾਣਾ ਵੀ ਅੱਲਾ ਦੇ ਵਲੀ ਦੇ ਦਰਵੇਸ਼ ਦੇ ਡੇਰੇ ਦੀ ਰੌਣਕ ਵੀ। ਉੱਥੇ ਕਿੰਨੇ ਗਰੀਬ ਗੁਰਬਾ ਲੰਗਰ ਖਾਂਦੇ, ਲੰਗਰ ਉਂਝ ਵੀ ਸ਼ਫਾ ਹੁੰਦੀ ਆ। ਆ ਦੇਖੋ ਜੀ ਆ ਹੇਠੋਂ ਲੱਗ ਕੇ ਇੱਥੇ ਤੱਕ ਆ ਦੜੂ ਲੱਗਾ ਰੋਟੀਆਂ ਦਾ। ਇਹ ਰੋਟੀਆਂ ਲੱਗ ਰਹੀਆਂ, ਹਜੇ ਲੰਗਰ ਦਾ ਟਾਈਮ ਨਹੀਂ ਹੋਇਆ। ਅਗਲੇ ਪਾਸੇ ਵੀ ਦਿਖਾ ਇਦਾਂ ਹੀ, ਅਗਲੇ ਪਾਸੇ ਵੀ ਇਦਾਂ ਹੀ। ਆ ਦੇਖ ਆ ਦੜੂ ਲੱਗਾ, ਉਹ ਉੱਥੇ ਵੀ ਇਦਾਂ ਹੀ ਦੜੂ, ਉੱਥੇ ਬੀਬੀ ਖਲੋਤੀ ਹੋਰ ਆ ਜਾ। ਇਦਾਂ ਦੜੂ ਲੱਗਿਆ, ਬਰਾਂਡਾ ਪੂਰਾ ਭਰਿਆ। ਥੋੜੀ ਦੇਰ ਤੱਕ ਲੰਗਰ ਸ਼ੁਰੂ ਹੋ ਜਾਣਾ। ਅਸੀਂ ਹੁਣ ਚੱਲੇ ਆ ਜੀ। ਮੈਂ ਜਿੱਥੇ ਗਾਹਾਂ ਗਿਆ ਸੀ ਨਾ ਉੱਥੋਂ ਮੁੜਦਾ ਹੋਇਆ, ਉਹ ਤਾਂ ਸ਼ਾਮ ਗਈ ਸੀ, ਪਰ ਮੈਂ ਕਿਹਾ ਤੁਹਾਨੂੰ ਮੰਡਾਲੀ ਸ਼ਰੀਫ ਦਾ ਮੇਲਾ ਤੁਹਾਨੂੰ ਦਿਖਾਣਾ। ਉਹ ਫਿਰ ਰਸ਼ ਬੜਾ ਸੀ, ਜਿੰਨਾ ਕੁ ਅਸੀਂ ਦਿਖਾ ਸਕਿਆ ਤੁਹਾਨੂੰ ਦਿਖਾ ਦਿੱਤਾ। ਤੇ ਫਿਰ ਕਦੀ ਜਦੋਂ ਰਸ਼ ਨਾ ਹੋਇਆ ਫਿਰ ਤੁਹਾਨੂੰ ਅਸੀਂ ਇੱਥੇ ਪੂਰਾ ਦਰਬਾਰ ਸ਼ਰੀਫ ਦਿਖਾਵਾਂਗੇ। ਹਾਂ ਬਾਬਾ ਜੀ ਨਾਲ ਵੀ ਮਿਲਾਵਾਂਗੇ। ਠੀਕ ਹੈ।